With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਕਿ ਇੰਡੀਆ ਵਿੱਚ ਗਊ ਲਾਈਕ ਬੀਫ ਬੈਨ ਹੋਣ ਕਰਕੇ ਮਹਾਰਾਸ਼ਟਰ ਵਿੱਚ ਕੁੜੀਆਂ ਦਾ ਜਿਹੜਾ ਦੇਵਪਾਰ ਚੱਲ ਰਿਹਾ ਤੇ ਹੁਣ ਜਿਹੜਾ ਤੁਸੀਂ ਆਪਣਾ ਅਗਲਾ ਇਸ਼ੂ ਡਿਸਕਸ ਕਰਨ ਜਾ ਰਹੇ ਹੋ ਉਹ ਕਿਹੜਾ ਹੈ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਕੱਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਦਾ ਜ਼ਿਕਰ ਕੀਤਾ ਸੀ ਔਰ ਭਾਰਤ ਸਰਕਾਰ ਦੇ ਬੁਲਾਰੇ ਨੇ ਕਿਵੇਂ ਸਪੋਕਸ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਉਹਨੂੰ ਬਿਲਕੁਲ ਟਰੈਸ਼ ਕੀਤਾ। ਇਹ ਕਹਿ ਕੇ ਜੀ ਕਿ ਸਾਡਾ ਸੰਵਿਧਾਨ ਔਰ ਸਾਡਾ ਪੂਰਾ ਪ੍ਰੋਟੈਕਟ ਕਰਦਾ ਔਰ ਫਿਰ ਕੁਛ ਜਿਹੜੇ ਉਹਨਾਂ ਦੇ ਅਫੀਸ਼ੀਅਲ ਉਹਨਾਂ ਵੱਲੋਂ ਕਲੇਮ ਕੀਤਾ ਗਿਆ ਕਿ ਜੀ ਅਸੀਂ ਤਾਂ ਆਪਣੇ ਦੇਸ਼ ਦੇ ਵਿੱਚ ਸਪੈਸ਼ਲ ਜਿਹੜਾ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਬਣਾਇਆ ਹੋਇਆ। ਜਿਹੜਾ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਜੇ ਕੋਈ ਧੱਕਾ ਹੁੰਦਾ ਹੈ ਮਾਈਨੋਰਿਟੀਜ਼ ਦੇ ਨਾਲ ਤੇ ਉਸ ਬਾਰੇ ਜਿਹੜੀ ਹੈ ਕੰਪਲੇਨ ਹੁੰਦੀ ਹੈ, ਇਨਵੈਸਟੀਗੇਸ਼ਨ ਹੁੰਦੀ ਹੈ, ਉਹਦੇ ਤੇ ਕਾਰਵਾਈ ਹੁੰਦੀ ਹੈ। ਔਰ ਸਾਡੇ ਵਰਗਾ ਦੇਸ਼ ਜਿਹਨੇ 40 ਸਾਲ ਤੋਂ ਇਸ ਕਿਸਮ ਦਾ ਕਮਿਸ਼ਨ ਬਣਾਇਆ ਹੈ, ਸਾਡੇ ਤੇ ਇਲਜ਼ਾਮ ਕਿਵੇਂ ਲੱਗ ਸਕਦਾ ਹੈ ਕਿ ਅਸੀਂ ਮਾਈਨੋਰਿਟੀਜ਼ ਦੇ ਨਾਲ ਧੱਕਾ ਕਰਦੇ ਹਾਂ ਜਾਂ ਵਿਤਕਰਾ ਕਰਦੇ ਹਾਂ? ਔਰ ਕੁਦਰਤੀ ਮੇਰੀਆਂ ਨਜ਼ਰਾਂ 'ਚੋਂ ਹਸਨ ਸਰੂਰ ਜਿਹੜੇ ਨੇ ਉਹਨਾਂ ਦਾ ਇੱਕ ਰਾਈਟ ਅਪ ਗੁਜ਼ਰਿਆ ਜਿਹਦੇ 'ਚ ਉਹਨਾਂ ਨੇ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਹੈ ਕਿ ਕਿਉਂਕਿ ਸੁਣਿਆ ਤਾਂ ਮੈਂ ਵੀ ਹੈ ਕਿਉਂਕਿ ਕਦੇ ਤਰਲੋਚਨ ਸਿੰਘ ਇੱਕ ਹੋਰ ਦਲਾਲ ਹੈ ਸੱਤਾ ਦੇ ਗਲਿਆਰਿਆਂ 'ਚ ਉਹ ਵੀ ਉਹਦਾ ਚੇਅਰਮੈਨ ਰਿਹਾ ਔਰ ਅਕਸਰ ਉਹ ਅਜੇ ਵੀ ਸਾਬਕਾ ਚੇਅਰਮੈਨ ਨੈਸ਼ਨਲ ਕਮਿਸ਼ਨ ਮਾਈਨੋਰਿਟੀ ਕਮਿਸ਼ਨ। ਪਰ ਮੈਨੂੰ ਇਹ ਪਤਾ ਸੀ ਕਿ ਵੀ ਇਵੇਂ ਗੱਲਾਂ ਗੁੱਲਾਂ ਹੀ ਇਹ ਮਾਰਦੇ ਨੇ, ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਹੈ। ਪਰ ਹੁਣ ਇਹ ਆਰਟੀਕਲ ਜਿਹੜਾ ਹੈ ਆਥੈਂਟਿਕ ਕਰਦਾ ਕਿ ਵੀ ਹੈ ਕੀ ਨੈਸ਼ਨਲ ਕਮਿਸ਼ਨ। ਇਹ ਹਸਨ ਸਰੂਰ ਸੱਜਣ ਨੇ ਇਹਨਾਂ ਨੇ ਇਹ ਰਾਈਟ ਅਪ ਦਿੱਤਾ ਫਿਕਸ ਇਟ ਔਰ ਸਕ੍ਰੈਪ ਇਟ। ਉਹਨਾਂ ਨੇ ਕਿਹਾ ਵੀ ਖਤਮ ਕਰੋ ਇਹ ਫਰਾਡ ਜਿਹੜਾ ਤੁਸੀਂ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਖੜਾ ਕੀਤਾ ਔਰ ਉਹਨੇ ਸ਼ੁਰੂਆਤ ਕੀਤੀ ਲੈਟਸ ਸਟਾਰਟ ਵਿਦ ਅ ਮਾਈਲਡ ਟੀਜ਼ਰ। ਉਹਨੇ ਕਿਹਾ ਜੀ ਆਓ ਅਸੀਂ ਥੋੜਾ ਜਿਹਾ ਇਸ ਗੱਲ ਨੂੰ ਹਲਕੇ ਅੰਦਾਜ਼ ਸ਼ੁਰੂ ਕਰਦੇ ਹਾਂ ਜੀ। It is one of India's oldest and most high-profile minority welfare bodies. Cost the public's exchequer, this is you and me, more than rupees 70 million a year to run it. कि ये पब्लिक है कमीशन $70 million तो ज़्यादा ही देते खर्च होंदे ने। It is flaunted as a symbol of Indian state's commitment to protecting minority interests. And yet its public image is zilch, making it butt of jokes and prompting calls for it to be scrapped. ਉਹਨੇ ਕਿਹਾ ਜੀ ਭਾਵੇਂ ਇਹਨੂੰ ਬੜਾ ਮਾਣ ਦੱਸਿਆ ਜਾਂਦਾ ਹੈ ਕਿ ਦੇਖੋ ਭਾਰਤ 'ਚ ਘੱਟ ਗਿਣਤੀਆਂ ਨੂੰ
ਸੁਰੱਖਿਅਤ ਕਰਨ ਲਈ ਹੈ। ਪਰ ਉਹਨਾਂ ਨੇ ਕਿਹਾ ਵੀ ਇਹਦਾ ਜਿਹੜਾ ਰੈਪੂਟੇਸ਼ਨ ਹੈ ਬਿਲਕੁਲ ਮਿੱਟੀ ਜੋਗਾ ਹੈ, ਜਿਲਚ ਹੈ, ਔਰ ਇਸ ਦੇ ਉੱਤੇ ਤਾਂ ਜੋਕ ਬਣੇ ਹੋਏ ਨੇ। ਜੋ ਕੁਛ ਇਹ ਕਮਿਸ਼ਨ ਕਰਦਾ ਹੈ ਹੁਣ ਅੱਗੇ ਜੋਕ ਦਿੱਤੇ ਨੇ। ਨੇਮ ਦਾ ਇੰਸਟੀਟਿਊਸ਼ਨ ਹੀਅਰ ਇਜ਼ ਏ ਕਲੂ, ਇਹ ਉਹਨਾਂ ਨੇ ਗੈਸ ਗੇਮ। ਉਹਨਾਂ ਨੇ ਕਿਹਾ ਜੀ ਇਹਦੇ ਤੇ ਕੀ ਇਹਦੇ ਨਾਂ ਨੇ, ਇਹਦੇ ਨਾਂ ਨੇ ਟੂਥਲੈਸ ਟਾਈਗਰ, ਕਿ ਉਹ ਸ਼ੇਰ ਜਿਹਦੇ ਦੰਦ ਹੀ ਨਹੀਂ ਹੈਗੇ। ਇਹ ਵਾਈਟ ਐਲੀਫੈਂਟ ਜੋ ਕਿ 70 ਮਿਲੀਅਨ ਪਬਲਿਕ ਐਕਸ ਹੈ, ਚਿੱਟਾ ਹਾਥੀ। ਐਂਡ ਇਹ ਸਰਕਾਰੀ ਪਪਟ, ਕਿ ਸਰਕਾਰੀ ਕਠਪੁਤਲੀ। ਸਮ ਕਾਲ ਇਟ ਦ ਨੈਸ਼ਨਲ ਕਮਿਸ਼ਨ ਫਾਰ ਟੋਕਨਿਜ਼ਮ। ਟੋਕਨਿਜ਼ਮ ਹੁੰਦਾ ਜੀ ਠੀਕ ਹੈ, ਮਾਈਨੋਰਿਟੀ ਵੀ ਵਿੱਚ ਵਰਡ ਰੱਖ ਦਿਓ, ਕਰਨਾ ਕਤਰਨਾ ਕੁਛ ਨਹੀਂ ਹੈ। ਫਿਰ ਉਹ ਕਹਿੰਦਾ ਆਨਸਰ ਇਨ ਕੇਸ ਯੂ ਹੈਵ ਨਾਟ ਬੀਨ ਏਬਲ ਟੂ ਗੈਸ ਇਜ਼ ਦ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼। ਉਹਨੇ ਕਿਹਾ ਜੀ ਜੇ ਤੁਹਾਨੂੰ ਅਜੇ ਵੀ ਇਹ ਉੱਪਰਲੇ ਸੰਬੋਧਨਾਂ ਤੋਂ ਪਤਾ ਨਹੀਂ ਲੱਗਾ ਵੀ ਅਸੀਂ ਕਿਹਦੀ ਗੱਲ ਕਰ ਰਹੇ ਹਾਂ, ਤੇ ਇਹ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਹੈ, which has just completed 38 years amid an increasingly fraught debate about its future. Serious questions are being asked about its purpose in the light of the dismal record so far, and one of the former chiefs has written a withering book on how it has been reduced to an irrelevance. ਉਹਨੇ ਕਿਹਾ ਜੀ 38 ਸਾਲ ਤੋਂ ਇਹ ਬਣਿਆ ਹੈ ਔਰ ਇਸ ਬਾਰੇ ਇਹ ਗੱਲ ਚੱਲ ਰਹੀ ਹੈ ਕਿ ਵੀ ਇਹਨੂੰ ਖਤਮ ਕਰੋ। ਔਰ ਈਵਨ ਮੋਦੀ ਬੀਜੇਪੀ ਨੇ ਜਿਹੜਾ ਆਪਣਾ 2014 ਦੀਆਂ ਚੋਣਾਂ ਵੇਲੇ ਮੈਮੋਰੈਂਡਮ ਸੀ ਉਹਦੇ 'ਚ ਵੀ ਕਿਹਾ ਸੀ ਕਿ ਜੀ ਅਸੀਂ ਇਸ ਕਮਿਸ਼ਨ ਨੂੰ ਖਤਮ ਕਰਾਂਗੇ। ਉਹਨੇ ਕਿਹਾ ਜੀ ਚੰਗਾ ਹੋਏ ਕਿ ਜੇ ਇਹਨੂੰ ਖਤਮ ਕਰ ਦੇਣ, ਭਾਵੇਂ ਮੁਸਲਮਾਨ ਬੀਜੇਪੀ ਨਾਲ ਨਾ ਵੀ ਸਹਿਮਤ ਹੁੰਦੇ ਹੋਣ, ਪਰ ਇਸ ਗੱਲ ਤੇ ਉਹ ਖੁਸ਼ ਹੋਣਗੇ ਕਿਉਂਕਿ ਇਸ ਕਮਿਸ਼ਨ ਨੇ ਕਦੇ ਵੀ ਕੁਛ ਨਹੀਂ ਕੀਤਾ। ਔਰ ਕੱਲੇ ਮੁਸਲਮਾਨ ਨਹੀਂ, other minority groups, as we shall see, have started to question its usefulness. They find it patronizing, unhelpful, and worst, mostly ignorant about the problems that different minorities face. ਹੁਣ ਗੱਲ ਕੱਲੀ ਇਹ ਨਹੀਂ ਹੈ ਕਿ ਬੀਜੇਪੀ ਨੇ ਕਿਹਾ ਵੀ ਇਹਨੂੰ ਕਮਿਸ਼ਨ ਨੂੰ ਖਤਮ ਕਰ ਦਿਓ ਜਾਂ ਬੀਜੇਪੀ ਧੱਕਾ ਕਰਦੀ ਹੈ ਘੱਟ ਗਿਣਤੀਆਂ ਨਾਲ। ਜਿਹੜੀ ਕਿਤਾਬ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ ਵੀ ਜਿਸ ਸਾਬਕਾ ਜਿਹੜਾ ਚੀਫ ਰਿਹਾ ਉਹਨੇ ਲਿਖੀ ਹੈ, ਉਹਦੇ ਚੋਂ ਜਿਹੜਾ ਮੈਂ ਇੱਕ ਪੈਰਾਗ੍ਰਾਫ ਚੁਣਿਆ, ਡਾਕਟਰ ਤਾਹਿਰ ਮਹਿਮੂਦ ਨੇ ਜਿਹੜੇ ਕਿ ਖੁਦ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਦੇ ਚੇਅਰਮੈਨ ਰਹੇ, ਉਹਨਾਂ ਨੇ ਇੱਕ ਹੁਣੇ ਹੀ ਕਿਤਾਬ ਛਾਪੀ ਹੈ ਜਿਹਦਾ ਨਾਂ ਹੈ ਮਾਈਨੋਰਿਟੀਜ਼ ਕਮਿਸ਼ਨ 1978 ਤੋਂ 2015, ਕਿਉਂਕਿ 1978 ਚ ਬਣਿਆ ਸੀ। ਮਾਈਨਰ ਰੋਲ ਇਨ ਮੇਜਰ ਅਫੇਅਰਸ, ਕਿ ਇੰਨੇ ਵੱਡੇ ਦੇਸ਼ ਦੀਆਂ ਦੇ ਅਫੇਅਰਸ ਦੇ ਵਿੱਚ ਉਹਦਾ ਬੜਾ ਮਾਮੂਲੀ ਜਿਹਾ ਰੋਲ। on how over the years government of all political hues have tried to sabotage the commission because of an inherent communal bias even among the so-called secular parties including the Congress. ਹੁਣ ਇਹ ਹੈ ਰੈਕਡ ਸਟੇਟ ਕਰਨਾ ਕਿ ਬੀਜੇਪੀ ਤਾਂ ਖੁੱਲ ਕੇ ਹੀ ਪਹਿਲਾਂ ਤੋਂ ਹੀ ਹਿੰਦੂਤਵਾਦੀ ਪਾਰਟੀ ਹੈ, ਉਹਨੇ ਤਾਂ ਘੱਟ ਗਿਣਤੀਆਂ ਦਾ ਦੂਜਿਆਂ ਦਾ ਕੀ ਲਿਹਾਜ਼ ਕਰਨਾ ਜੀ। ਇਹ ਜਿਹੜਾ ਖੁਦ ਚੇਅਰਮੈਨ ਰਿਹਾ ਤਾਹਿਰ, ਉਹਨੇ ਕਿਹਾ ਜੀ ਇਹ ਜਿਹੜੀਆਂ ਸੈਕੂਲਰ ਪਾਰਟੀਆਂ ਨੇ ਕਾਂਗਰਸ ਵਰਗੀਆਂ ਜਾਂ ਆਈਕੇ ਗੁਜਰਾਲ ਜਾਂ ਦੇਵ ਗੌੜਾ ਅੱਗੇ ਕਿਹਾ ਵੀ ਇਹਨਾਂ 'ਚ ਵੀ ਜਿਹੜਾ ਹੈ ਇਹ ਵੀ ਫਿਰਕੂ ਲੋਕ ਨੇ, ਇਹਨਾਂ 'ਚ ਵੀ ਘੱਟ ਗਿਣਤੀਆਂ ਦੇ ਲਈ ਬਾਇਜ਼ ਹੈ। ਉਹਨੇ ਫਿਰ ਆਪਣੇ ਐਕਸਪੀਰੀਅੰਸ ਤੋਂ ਦਿੱਤਾ ਹੈ। He argues that it has been a casualty of political hypocrisy across party line. ਉਹਨੇ ਕਿਹਾ ਜੀ ਸਭ ਫਿਰਕੂ ਨੇ ਲੋਕ, ਇਹ ਐਵੇਂ ਦੰਬ ਇਹਨਾਂ ਨੇ ਕੀਤਾ ਹੋਇਆ ਔਰ ਇਹ ਸਾਹਮਣੇ ਆ ਜਾਂਦਾ ਇਹਨਾਂ ਦਾ ਦਮ, including the Congress. ਉਹਨਾਂ ਨੇ ਕਿਹਾ ਕਿ ਵੀ ਇਹ ਕਾਂਗਰਸ ਸਮੇਤ ਸਭ। during his tenure as National Commission for Minorities Chairman 1996 ਤੋਂ 1999, ਇਹ 3 ਸਾਲ ਖੁਦ ਚੇਅਰਮੈਨ ਰਹੇ। He dealt with 3 prime ministers, HD Devgowda, IK Gujral, and Atal Bihari Vajpayee, and he found all 3 astonishingly indifferent, if not outright hostile towards the commission. ਉਹਨੇ ਕਿਹਾ ਜੀ ਮੈਂ ਖੁਦ ਚੇਅਰਮੈਨ ਦੇ ਤੌਰ ਤੇ 3 ਪ੍ਰਾਈਮ ਮਿਨਿਸਟਰਸ ਨਾਲ ਕੰਮ ਕੀਤਾ, HD ਦੇਵਗੌੜਾ ਨਾਲ, IK ਗੁਜਰਾਲ ਨਾਲ ਔਰ ਵਾਜਪਾਈ ਨਾਲ। ਹੁਣ ਨਾ ਤਾਂ ਦੇਵਗੌੜਾ ਕਾਂਗਰਸ ਸੀ, ਨਾ ਹੀ ਜਿਹੜਾ IK ਗੁਜਰਾਲ ਕਾਂਗਰਸ ਦਾ ਸੀ, ਇਹ ਦੋਨੋਂ ਹੀ ਆਪੋਜੀਸ਼ਨ ਦੇ ਸੀ। ਔਰ ਦੇਵਗੌੜਾ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਉਦੋਂ IK ਇਹਨੂੰ ਕੁਲਦੀਪ ਨਈਅਰ ਜਿਹੜਾ 1995 ਦੇ ਦੌਰ 'ਚ ਅਮਰੀਕਾ ਆਇਆ ਸੀ ਦੇਵਗੌੜਾ ਦਾ ਦੂਤ ਬਣ ਕੇ ਸਿੱਖਾਂ ਨਾਲ, ਕਿ ਜੀ ਅਨੰਦਪੁਰ ਦੇ ਮਤੇ ਤੇ ਗੱਲ ਕਰ ਲਓ, ਜਿਹਨੂੰ ਮੈਂ ਚੈਲੰਜ ਕੀਤਾ ਸ਼ਿਕਾਗੋ 'ਚ, ਔਰ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਸੋ ਉਹ ਦੇਵਗੌੜਾ ਜਿਹੜਾ ਇੱਧਰ ਆ ਕੇ ਜਿਹੜਾ ਉਹ ਸਿੱਖਾਂ ਨੂੰ ਜਿਹੜਾ ਉਹ ਭਰਮਾਉਣਾ ਚਾਹੁੰਦਾ ਸੀ ਕੁਲਦੀਪ ਨਈਅਰ ਰਾਹੀਂ, ਇੱਧਰ ਇਹ ਜਿਹੜਾ ਕਮਿਸ਼ਨ ਚੇਅਰਮੈਨ ਕਹਿੰਦਾ ਹੈ ਕਿ ਜੀ ਉਹ ਬਿਲਕੁਲ ਹੌਸਟਾਈਲ ਔਰ ਇਨਡਿਫਰੈਂਟ। ਇਹੀ ਹਾਲ IK ਗੁਜਰਾਲ ਦਾ। ਹੁਣ IK ਗੁਜਰਾਲ ਦਾ ਮੁੰਡਾ ਨਰੇਸ਼ ਗੁਜਰਾਲ ਅਕਾਲੀਆਂ ਵੱਲੋਂ ਰਾਜ ਸਭਾ ਦਾ ਮੈਂਬਰ ਹੈ,
ਜਲੰਧਰ ਤੋਂ ਆਈ ਕੇ ਗੁਜਰਾਲ ਪਾਰਲੀਮੈਂਟ ਦੀ ਚੋਣ ਜਿੱਤਿਆ ਸੀ ਔਰ ਇਹ ਸਿੱਖਾਂ ਦਾ ਦੋਸਤ, ਪੰਜਾਬੀਆਂ ਦਾ ਦੋਸਤ, ਪੰਜਾਬੀ ਪੁੱਤਰ ਕਿ ਜੀ ਪਹਿਲਾ ਪੰਜਾਬ ਦਾ ਪੁੱਤਰ ਪ੍ਰਾਈਮ ਮਿਨਿਸਟਰ ਬਣਿਆ। ਮਨਮੋਹਨ ਸਿੰਘ ਦਾ ਬਾਅਦ ਚ ਬਣਿਆ। ਨਾ ਗੁਜਰਾਲ ਨੇ ਕੁਝ ਕਰਨਾ ਸੀ ਸਿੱਖਾਂ ਲਈ ਜਾਂ ਘੱਟ ਗਿਣਤੀਆਂ ਲਈ, ਨਾ ਹੀ ਮਨਮੋਹਨ ਸਿੰਘ ਨੇ ਕਰਨਾ ਸੀ। ਉਹ ਅਸਾਮ ਦਾ ਐਡਰੈਸ ਝੂਠਾ ਦੇ ਕੇ ਉੱਥੋਂ ਬਣਦਾ ਰਾਜ ਸਭਾ ਦਾ ਮੈਂਬਰ। ਹੁਣ ਇਹ ਜਿਹੜਾ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਕਹਿੰਦਾ ਹੈ ਕਿ ਭਾਈ ਅਟਲ ਬਿਹਾਰੀ ਵਾਜਪਾਈ ਉਹ ਤਾਂ ਹਿੰਦੂਤਵ ਹੈ, ਉਹਦਾ ਤਾਂ ਮੈਂ ਗੱਲ ਹੀ ਨਹੀਂ ਕਰਦਾ। ਜੇ ਆਈ ਕੇ ਗੁਜਰਾਲ ਔਰ ਦੇਵ ਗੌੜਾ ਜਿਨ੍ਹਾਂ ਨੂੰ ਬੜਾ ਘੱਟ ਗਿਣਤੀਆਂ ਦਾ ਔਰ ਬੜਾ ਸੈਕੂਲਰ ਔਰ ਕਾਂਗਰਸ ਤੋਂ ਵੱਖਰੀ ਲਾਈਨ ਦਾ ਤੁਸੀਂ ਗੱਲ ਕਰਦੇ ਹੋ, ਕਾਂਗਰਸ ਦਾ ਤਾਂ ਹੁਣ ਪਤਾ ਹੀ ਹੈ ਕਿ ਭਾਈ ਉਹਨਾਂ ਨੇ ਸਾਡੇ ਲਈ ਘੱਲੂਘਾਰੇ ਕਰਵਾਏ ਨੇ। ਬਾਬਰੀ ਮਸਜਿਦ ਦੇ ਦਰਵਾਜ਼ੇ ਰਾਜੀਵ ਗਾਂਧੀ ਨੇ ਖੁਲਵਾਏ ਸੀ 1985 ਚ ਔਰ 1992 ਦੇ ਵਿੱਚ 6 ਦਸੰਬਰ ਨੂੰ ਨਰਸਿਮਹਾ ਰਾਓ ਦੇ ਵੇਲੇ ਬਾਬਰੀ ਮਸਜਿਦ ਢਾਈ ਗਈ। ਸੋ ਕੁੱਲ ਮਿਲਾ ਕੇ ਇਹ ਜਿਹੜੀ ਹਾਲਤ ਹੈ ਔਰ ਉਹਦੇ ਚ ਉਹਨੇ ਕਿਹਾ ਕਿ ਆਈ ਕੇ ਗੁਜਰਾਲ ਐਂਡ ਹੀ ਫਾਊਂਡ ਆਲ ਥ੍ਰੀ ਐਸਟੋਨਿਸ਼ਿੰਗਲੀ ਇਨਡਿਫਰੈਂਟ if not outright hostile towards the commission. Gujral never even cared to reply to his letters. ਇਹ ਕਮਿਸ਼ਨ ਦਾ ਚੇਅਰਮੈਨ ਕਹਿ ਰਹੇ ਕਿ ਪ੍ਰਾਈਮ ਮਿਨਿਸਟਰ ਗੁਜਰਾਲ ਨੇ ਕਦੇ ਇਸ ਕਮਿਸ਼ਨ ਦੀ ਚਿੱਠੀ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਹੈ। He was an extremely stressful experience. It was an extremely stressful experience as he constantly battled government attempts to sidestep and marginalize the commission. ਉਹਨੇ ਕਿਹਾ ਜੀ ਮੇਰੇ ਲਈ ਤਾਂ ਇਹ ਬਹੁਤ ਸਟ੍ਰੈਸ ਵਾਲਾ ਪੀਰੀਅਡ ਸੀ ਕਿਉਂਕਿ ਸਾਡੀ ਨਾ ਕੋਈ ਕਿਸੇ ਨੇ ਮੰਨੀ ਨਾ ਸੁਣੀ। ਗੁਜਰਾਲ ਨੇ ਤਾਂ ਕਦੇ ਚਿੱਠੀ ਦਾ ਜਵਾਬ ਵੀ ਨਹੀਂ ਦਿੱਤਾ। ਸੋ ਇਹ ਨੇ ਇਹਨਾਂ ਦੇ ਦਾਅਵੇ ਕਿ ਜੀ ਮਾਈਨੋਰਿਟੀਜ਼ ਬਹੁਤ ਪ੍ਰੋਟੈਕਟਿਡ ਨੇ ਉੱਥੇ ਔਰ ਦੇਖੋ ਜੀ ਅਸੀਂ ਤਾਂ ਕਮਿਸ਼ਨ ਬਣਾਇਆ ਹੋਇਆ। ਇਹ ਕਮਿਸ਼ਨ ਦਾ ਚੇਅਰਮੈਨ ਜਿਹੜਾ ਹੈ ਇਹ ਹਕੀਕਤ ਕਹਿ ਰਿਹਾ। ਸੋ ਹੁਣ ਇਹਨੂੰ ਕਹਿੰਦੇ ਨੇ ਤੱਥ ਮੂੰਹ ਬੋਲਦੇ ਨੇ, ਕੋਈ ਐਡ ਕਰਨ ਦੀ ਲੋੜ ਨਹੀਂ ਹੈ ਕਿ ਵੀ ਉੱਥੇ ਸਿਰਫ ਕਾਂਗਰਸ ਨਹੀਂ ਜਿਹਦੀਆਂ ਨੀਤੀਆਂ ਸਿੱਖਾਂ ਜਾਂ ਮੁਸਲਮਾਨਾਂ ਨੇ ਸਪਸ਼ਟ ਤੌਰ ਤੇ ਦੇਖੀਆਂ ਵੀ ਕੀ ਹੈ। ਬੀਜੇਪੀ ਉਹ ਤਾਂ ਜ਼ਾਹਰ ਹੈ ਵੀ ਹਿੰਦੂਤਵਾਦ ਹੈ, ਪਰ ਇਹ ਦੇਵਗੌੜਾ ਰਾਏ ਕੇ ਗੁਜਰਾਲ ਜਿਹੜੀਆਂ ਇਨ ਬਿਟਵੀਨ ਪਾਰਟੀਆਂ ਆਈਆਂ ਉਹਨਾਂ ਦਾ ਵੀ ਹਾਲ ਜਿਹੜਾ ਜਾਂ ਉਹਨਾਂ ਦੀ ਅਪਰੋਚ ਘੱਟ ਗਿਣਤੀਆਂ ਪ੍ਰਤੀ ਕੀ ਸੀ ਉਹ ਇਹੀ ਸੀ ਜੋ ਕਿ ਹਿੰਦੂਤਵਾ ਵਾਲਿਆਂ ਦਾ। ਸੋ ਅਸੀਂ ਐਵੇਂ ਨਹੀਂ ਜੇ ਅਸੀਂ ਬੀਜੇਪੀ ਨੂੰ ਹਿੰਦੂਤਵਾਦੀ ਏ ਟੀਮ, ਕਾਂਗਰਸ ਬੀ ਟੀਮ, ਤੇ ਹੁਣ ਕੇਜਰੀਵਾਲ ਦੀ ਪਾਰਟੀ ਆ ਗਈ ਪੰਜਾਬ 'ਚ ਸਿਰਾਂ ਤੇ ਟੋਪੀਆਂ ਗਾਂਧੀ ਦੀਆਂ ਔਰ ਇਹ ਸੀ ਟੀਮ। ਅਜੇ ਵੀ ਜੇ ਸਿੱਖਾਂ ਨੂੰ ਲੱਗੇ ਕਿ ਜੀ ਨਾ ਜੋ ਕੋਈ ਸਿੱਖਾਂ ਲਈ ਇਨਸਾਫ ਨਿਕਲਣਾ ਤੇ ਫਿਰ ਉਹ ਕਬੀਰ ਸਾਹਿਬ ਦੀ ਇਹ ਗੱਲ ਹੀ ਲਾਗੂ ਹੁੰਦੀ ਹੈ ਕਿ ਵੀ ਹਾਥ ਦੀਪ ਕੁएं ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੁएं ਪਰੇ। ਕਿ ਵੀ ਸਭ ਪਤਾ ਹੈ ਮਨ ਦੇ ਵਿੱਚ ਡੈਲੀਬਰੇਟ ਬੇਈਮਾਨੀ, ਹੱਥ 'ਚ ਦੀਵਾ ਫੜਿਆ ਹੋਇਆ ਤੇ ਖੂਹ 'ਚ ਡਿੱਗ ਪਿਆ, ਅੰਨਾ ਕੋਈ ਡਿੱਗ ਪਏ ਉਹ ਤਾਂ ਤੁਸੀਂ ਹਮਦਰਦੀ ਕਰੋਗੇ ਕਿ ਭਾਈ ਵਿਚਾਰਾ ਸੂਰਮਾ ਸੀ, ਨਬੀਨਾ ਸੀ, ਡਿੱਗ ਪਿਆ। ਤੇ ਜੇ ਹੱਥ 'ਚ ਦੀਵਾ ਫੜਿਆ, ਅੱਖਾਂ ਖੁੱਲੀਆਂ ਨੇ, ਫਿਰ ਵੀ ਡਿੱਗਣਾ ਤੇ ਫਿਰ ਤਾਂ ਕੀ ਹੁੰਦਾ? ਫਿਰ ਤਾਂ ਹੁੰਦਾ ਕਿ ਭਾਈ ਇਹੀ ਤੁਹਾਡਾ ਹੈ, ਤੁਸੀਂ ਡਿਜ਼ਰਵ ਕਰਦੇ ਹੋ। ਜੀ ਡਾਕਟਰ ਸਾਹਿਬ ਬਿਲਕੁਲ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।